ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਗੱਲ ਕਰ ਰਹੇ ਸਾਂ 1857 ਦੀ ਜੰਗੀ ਆਜ਼ਾਦੀ ਵਿੱਚ ਪੰਜਾਬ ਤੇ ਰਾਜਾ ਮਹਾਨ ਖਰਲ ਦੇ ਕਿਰਦਾਰ ਉੱਤੇ। ਕੱਲ੍ਹ ਅਸੀਂ ਇਹਦੇ ਬੈਕਗਰਾਊਂਡ ਬਾਰੇ ਗੱਲ ਕੀਤੀ ਅਤੇ ਅੱਜ ਉੱਥੋਂ ਹੀ ਗੱਲ ਅੱਗੇ ਵਧਾਵਾਂਗੇ ਜਿੱਥੇ ਕੱਲ੍ਹ ਅਸੀਂ ਇਸ ਤਾਰੀਖੀ ਹਕੀਕਤ ਨੂੰ ਛੱਡਿਆ ਸੀ। ਮੁਜ਼ਾਮਤ ਕਰਨ ਦੀਆਂ ਫਾਂਸੀਆਂ ਮਗਰੋਂ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਹੁਣ ਉਹ ਵੇਲਾ ਆ ਗਿਆ ਜਦ ਅਸੀਂ ਅੰਗਰੇਜ਼ ਸਰਕਾਰ ਨੂੰ ਭਰਵਾਂ ਜਵਾਬ ਦੇਣਾ ਹੈ। ਮੁਜ਼ਾਮਤਕਾਰਾਂ ਦੇ ਜਿਹੜੇ ਅਹਿਮ ਇਲਾਕੇ ਸਨ, ਰਾਜਾ ਮਹਾਨ ਖਰਲ ਨੇ ਆਪਣੇ ਖਾਸ ਬੰਦੇ ਉੱਥੇ ਘੱਲੇ ਤਾਂ ਜੋ ਇੱਕ ਮਜ਼ਬੂਤ ਕੁਵਤ ਤਸ਼ਕੀਲ ਦਿੱਤੀ ਜਾ ਸਕੇ। ਜਿਨ੍ਹਾਂ ਇਲਾਕਿਆਂ ਨੇ ਰਾਜਾ ਮਹਾਨ ਖਰਲ ਦੀ ਆਵਾਜ਼ ਉੱਤੇ ਲੱਬੈਕ ਆਖਿਆ, ਉਹਨਾਂ ਵਿੱਚ ਲੱਖੋ ਕੇ, ਪਿੰਡੀ ਸ਼ੇਖ ਮੂਸਾ, ਝਾਮਰਾ, ਮੁਹੰਮਦਪੁਰ, ਹੜੱਪਾ, ਝੱਲੀ ਫਤਿਆਣਾ, ਚੀਚਾ ਵਤਨੀ ਅਤੇ ਇਸ ਦੇ ਆਲੇ ਦੁਆਲੇ ਦੀਆਂ ਆਬਾਦੀਆਂ ਸਨ। ਇੱਥੋਂ ਦੇ ਜਵਾਨਾਂ ਨੇ ਰਾਜਾ ਮਹਾਨ ਖਰਲ ਦੇ ਨਾਲ ਰਲ ਕੇ ਇਹ ਕਸਮ ਚੁੱਕੀ ਕਿ ਅਸੀਂ ਆਪਣੀ ਧਰਤੀ ਦੀ ਹਿਫਾਜ਼ਤ ਕਰਾਂਗੇ। ਜ਼ਾਹਰ ਹੈ ਜਿਸ ਥਾਂ ਵਿੱਚ ਧਰਤੀ ਦੇ ਦਲੇਰ ਪੁੱਤਰ ਹੋਵਣ ਉੱਥੇ ਅਜਿਹੇ ਲੋਕ ਵੀ ਮੌਜੂਦ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਗਲ ਵਿੱਚ ਗੁਲਾਮੀ ਦਾ ਤੌਕ ਪਾ ਕੇ ਦੁਨੀਆਦਾਰੀ ਲਈ ਆਪਣੀ ਗੈਰਤ ਨੂੰ ਕੁਰਬਾਨ ਕਰਨਾ ਹੁੰਦਾ ਹੈ। ਜਦ ਰਾਜਾ ਮਹਾਨ ਖਰਲ ਅਤੇ ਉਹਦੇ ਸਾਥੀਆਂ ਨੇ ਅੰਗਰੇਜ਼ਾਂ ਉੱਤੇ ਹਮਲੇ ਲਈ ਨਕਸ਼ੇ ਤਰਤੀਬ ਦਿੱਤੇ ਅਤੇ ਇੱਕ ਇਕੱਠ 'ਚ ਇਹ ਫੈਸਲਾ ਕੀਤਾ ਜਾ ਰਿਹਾ ਸੀ ਕਿ ਅਸੀਂ ਕਿਵੇਂ ਅੰਗਰੇਜ਼ ਤੋਂ ਚੜ੍ਹਾਈ ਕਰਨੀ ਹੈ। ਉਸ ਵੇਲੇ ਗੋਗੇਰਾ ਦੇ ਇੱਕ ਬਾਅਸਰ ਅਤੇ ਤਗੜੇ ਸਰਦਾਰ ਖੇਮ ਸਿੰਘ ਬੇਦੀ ਦੇ ਇੱਕ ਸੰਗੀ ਡਾਂਗੀ ਸਿੰਘ ਉੱਤੇ ਇਹ ਸ਼ੱਕ ਗੁਜ਼ਰਿਆ ਕਿ ਜਿਵੇਂ ਉਹ ਅੰਗਰੇਜ਼ਾਂ ਦਾ ਮੁਖਬਰ ਹੈ। ਗੱਲ ਹੈ ਵੀ ਠੀਕ ਸੀ, ਕਿਉਂਕਿ ਇਸ ਤੋਂ ਪਹਿਲਾਂ ਵੀ ਉਸ ਬਾਰੇ ਆਜ਼ਾਦੀ ਦੇ ਮੁਜਾਹਿਦਾ ਨੇ ਆਪਣੇ ਸ਼ੱਕੋ ਸ਼ੁਬੇ ਦਾ ਇਜ਼ਹਾਰ ਕੀਤਾ ਸੀ। ਡਾਂਗੀ ਸਿੰਘ ਨੂੰ ਆਜ਼ਾਦੀ ਦੇ ਇੱਕ ਸਿਪਾਹੀ ਮਸਕੀਨ ਸ਼ਾਹ ਨੇ ਤਸਦੀਕ ਕਰਕੇ ਕਿ ਉਹ ਗੱਦਾਰ ਹੈ ਕਤਲ ਕਰਤਾ। ਇਸ ਮਗਰੋਂ ਵਕਤੀ ਤੌਰ ਉੱਤੇ ਤਾਂ ਗੱਦਾਰਾਂ ਨੇ ਖਾਮੋਸ਼ੀ ਇਖਤਿਆਰ ਕਰ ਲਈ, ਪਰ ਅੰਗਰੇਜ਼ ਵੱਲੋਂ ਦਿੱਤੇ ਜਾਣ ਵਾਲੇ ਲਾਲਚ ਨੇ ਬਹੁਤ ਸਾਰੇ ਲੋਕਾਂ ਦੇ ਦੀਨ ਅਤੇ ਈਮਾਨ ਖਰਾਬ ਕਰਤੇ ਸੀ। ਅੰਗਰੇਜ਼ ਦੇ ਖਿਲਾਫ ਲੜਾਈ ਲਈ ਅਹਿਮਦ ਖਾਂ ਖਰਲ ਅਤੇ ਮੁਰਾਦ ਫਤਿਆਣਾ ਨੇ ਜਨੂਬੀ ਪੰਜਾਬ ਵੱਲੋਂ ਕੁਝ ਬੰਦੂਕਾਂ ਅਤੇ ਗੋਲਾ ਬਾਰੂਦ ਮੰਗਵਾਇਆ ਸੀ। ਇਹ ਸਮਾਨ ਬਹੁਤ ਨਾਕਾਫੀ ਸੀ, ਪਰ ਫਿਰ ਵੀ ਅੰਗਰੇਜ਼ ਨੂੰ ਜ਼ਰਬ ਲਾਉਣ ਲਈ ਆਜ਼ਾਦੀ ਦੇ ਮੁਜਾਹਿਦਾਂ ਲਈ ਬਹੁਤ ਵੱਡਾ ਹਥਿਆਰ ਸਾਬਤ ਹੋ ਸਕਦਾ ਸੀ। ਇਸ ਵਿਚਕਾਰ ਕੁਝ ਹੋਰ ਸਰਦਾਰ ਵੀ ਰਾਜਾ ਮਹਾਨ ਖਰਲ ਕੋਲ ਗਏ ਅਤੇ ਇਹ ਵਾਅਦਾ ਕੀਤਾ ਕਿ ਅਸੀਂ ਲੜਾਂਗੇ ਵੀ ਇਕੱਠੇ ਅਤੇ ਮਰਾਂਗੇ ਵੀ ਇੱਕ ਦੂਜੇ ਨਾਲ ਰਲ ਕੇ। ਸਤੰਬਰ 1857 ਵਿੱਚ ਬਾਕਾਇਦਾ ਤੌਰ ਉੱਤੇ ਅੰਗਰੇਜ਼ ਦੇ ਖਿਲਾਫ ਬਗਾਵਤ ਸ਼ੁਰੂ ਹੋ ਗਈ। ਰਾਜਾ ਮਹਾਨ ਖਰਲ ਹੋਰਾਂ ਕਈ ਰਾਵਾਂ ਮੱਲ ਲਈਆਂ ਅਤੇ ਲਾਹੌਰੋਂ ਮੁਲਤਾਨ ਸਣੇ ਕਈਆਂ ਸ਼ਹਿਰਾਂ ਦਾ ਰਾਬਤਾ ਕੱਟ ਦਿੱਤਾ। ਹਾਲਾਤ ਵੇਖ ਕੇ ਅੰਗਰੇਜ਼ ਨੇ ਬਾਗੀਆਂ ਉੱਤੇ ਹਮਲੇ ਦਾ ਫੈਸਲਾ ਕੀਤਾ। ਇਹਦੇ ਨਾਲ ਨਾਲ ਧਰਤੀ ਦੇ ਗੱਦਾਰਾਂ ਨੂੰ ਹੋਰ ਲਾਲੇ ਦੇ ਕੇ ਮੁਖਬਰੀਆਂ 'ਤੇ ਲਾ ਦਿੱਤਾ। ਬਰਕਲੇ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਰਾਜਾ ਮਹਾਨ ਖਰਲ ਗ੍ਰਿਫਤਾਰੀ ਪੇਸ਼ ਕਰਕੇ ਅੰਗਰੇਜ਼ ਸਰਕਾਰ ਦਾ ਵਫਾਦਾਰ ਹੋ ਜਾਏ, ਪਰ ਬਾਬੇ ਰਾਏ ਨੇ ਸਾਫ਼ ਸਾਫ਼ ਆਖਿਆ ਕਿ ਮੈਂ ਕਿਸੇ ਗੋਰੇ ਦਾ ਗੁਲਾਮ ਨਹੀਂ ਹੋ ਸਕਦਾ। ਮੈਂ ਇਸ ਧਰਤੀ ਦਾ ਪੁੱਤਰ ਹਾਂ ਅਤੇ ਮੇਰੀ ਜ਼ਿੰਦਗੀ ਇਸ ਧਰਤੀ ਦੀ ਅਮਾਨਤ ਹੈ। ਰਾਜਾ ਮਹਾਨ ਖਰਲ ਦੀ ਸਰਬਰਾਹੀ ਵਿੱਚ ਧਰਤੀ ਦੇ ਪੁੱਤਰ ਅੰਗਰੇਜ਼ ਟੁਕੜੀਆਂ ਉੱਤੇ ਹਮਲੇ ਕਰਦੇ ਅਤੇ ਇਸ ਤੋਂ ਪਹਿਲਾਂ ਕਿ ਉਹਨੂੰ ਸੰਭਲਣ ਦਾ ਮੌਕਾ ਮਿਲਦਾ ਹਥਿਆਰ ਖੋਹ ਕੇ ਆਪਣੇ ਰਾਹ ਪੈ ਜਾਂਦੇ। ਅੰਗਰੇਜ਼ ਇਸ ਬਗਾਵਤ ਤੋਂ ਇਸ ਕਦਰ ਪਰੇਸ਼ਾਨ ਹੋਇਆ ਕਿ ਉਹਨੇ ਫੌਰੀ ਤੌਰ 'ਤੇ ਹਿੰਦੁਸਤਾਨ ਦੇ ਅਜਿਹੇ ਮਨਸੂਬਾ ਸਾਜ਼ਾਂ ਨੂੰ ਬਰਕਲੇ ਦੀ ਮਦਦ ਦਾ ਹੁਕਮ ਦਿੱਤਾ ਜਿਹੜੇ ਬਗਾਵਤਾਂ ਕੁਝ ਮਾਹਿਰ ਸਨ। ਅੰਗਰੇਜ਼ ਨਾਲ ਲੜਾਈ ਸ਼ੁਰੂ ਹੋਈ ਅਤੇ ਰਾਜਾ ਮਹਾਨ ਖਰਲ ਨੇ ਸ਼ਹਿਰ ਛੱਡ ਕੇ ਜੰਗਲ ਦਾ ਰੁਖ ਕੀਤਾ। 21 ਸਤੰਬਰ ਨੂੰ ਰਾਜਾ ਮਹਾਨ ਖਰਲ ਅਤੇ ਉਹਨਾਂ ਦੇ ਕੁਝ ਸਾਥੀ ਜੰਗਲਾਂ ਵੱਲ ਟੁਰ ਗਏ, ਜਿੱਥੇ ਵੱਟੂ ਕਬੀਲੇ ਦੇ ਕੋਈ ਲੋਕ ਵੀ ਉਹਨਾਂ ਦੇ ਸਾਥੀ ਹੋ ਗਏ। ਅੰਗਰੇਜ਼ਾਂ ਨੇ ਮੁਖਬਰਾਂ ਦੀ ਇਤਲਾਹ ਉੱਤੇ ਬਾਬੇ ਰਾਏ ਉੱਤੇ ਵੱਡਾ ਹਮਲਾ ਕੀਤਾ, ਪਰ ਜਵਾਬੀ ਕਾਰਵਾਈ ਕਾਰੋਂ ਹਥਿਆਰ ਛੱਡ ਕੇ ਵਾਪਸੀ ਦੀ ਰਾਹ ਲਈ। ਇਹ ਜ਼ਖਮ ਲੈ ਕੇ ਅੰਗਰੇਜ਼ ਵਾਪਸ ਪਰਤਿਆ ਅਤੇ ਉਹਨੇ ਰਾਜਾ ਮਹਾਨ ਖਰਲ ਦੇ ਕਈ ਰਿਸ਼ਤੇਦਾਰਾਂ ਨੂੰ ਕਤਲ ਕਰਤਾ, ਜਿਨ੍ਹਾਂ ਵਿੱਚ ਮੁਰਾਦ ਅਤੇ ਸਾਰੰਗ ਸਣੇ ਵੱਡੇ ਸਰਦਾਰ ਵੀ ਸ਼ਾਮਲ ਸਨ। ਸਾਡੀ ਧਰਤੀ ਦੀ ਬਦਕਿਸਮਤ ਤਾਰੀਖ ਵਿੱਚ ਉਹਨਾਂ ਗੱਦਾਰਾਂ ਦਾ ਨਾਂ ਹਮੇਸ਼ਾ ਲਾਹਨਤ ਨਾਲ ਲਿਖਿਆ ਜਾਂਦਾ ਹੈ ਜਿਨ੍ਹਾਂ ਇਸ ਧਰਤੀ ਦੇ ਪੁੱਤਰਾਂ ਦੇ ਖਿਲਾਫ ਦੁਸ਼ਮਣ ਦਾ ਹੱਥ ਭਰ ਕੇ ਕਾਰਵਾਈ ਕੀਤੀ। ਬਾਬੇ ਰਾਏ ਨਾਲ ਵੀ ਇਹੋ ਹੀ ਹੋਇਆ। ਮੁਕਾਮੀ ਰਵਾਇਤਾਂ ਦੇ ਮੁਤਾਬਕ ਰਾਜਾ ਮਹਾਨ ਖਰਲ ਨੂੰ ਉਸ ਵੇਲੇ ਸ਼ਹੀਦ ਕੀਤਾ ਗਿਆ ਜਦੋਂ ਨਮਾਜ਼ ਪੜ੍ਹ ਰਹੇ ਸਨ। ਤਾਰੀਖ ਦੀਆਂ ਕੁਝ ਕਿਤਾਬਾਂ ਦੱਸਦੀਆਂ ਨੇ ਕਿ ਉਸ ਇਲਾਕੇ ਦੇ ਇੱਕ ਸਰਦਾਰ ਢਾਰਾ ਸਿੰਘ ਨੇ ਉਹਨਾਂ ਦੀ ਸ਼ਨਾਖਤ ਕੀਤੀ ਅਤੇ ਗੁਲਾਬ ਸਿੰਘ ਬੇਦੀ ਨੇ ਗੋਲੀ ਚਲਾ ਕੇ ਸ਼ਹੀਦ ਕਰ ਦਿੱਤਾ। ਰਾਜਾ ਮਹਾਨ ਖਰਲ ਦੇ ਨਾਲ 16 ਤੋਂ 20 ਦੇ ਕਰੀਬ ਹੋਰ ਜਵਾਨ ਵੀ ਸ਼ਹੀਦ ਹੋਏ, ਜਿਨ੍ਹਾਂ ਦੀਆਂ ਲਾਸ਼ਾਂ ਦੀ ਬੇਰੁਮਤੀ ਕੀਤੀ ਗਈ।
ਰਾਏ ਅਹਿਮਦ ਖਾਨ ਖਲਲ ਦੀ ਸ਼ਹਾਦਤ ਮਗਰੋਂ ਬਰਕਲੇ ਨੇ ਉਹਨਾਂ ਦਾ ਸਰ ਕਲਮ ਕਰਕੇ ਨੇਜ਼ੇ ਉੱਤੇ ਰੱਖਿਆ ਤੇ ਆਪਣੇ ਨਾਲ ਲੈ ਗਿਆ। ਪੰਜਾਬ ਦੇ ਸ਼ਹੀਦ ਪੁੱਤਰ ਦਾ ਸਿਰ ਗੋਗੇਰਾ ਦੀ ਜੇਲ੍ਹ ਦੇ ਸਾਹਮਣੇ ਰੱਖਿਆ ਗਿਆ ਤਾਂ ਜੇ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇ ਕਿ ਜੇਕਰ ਤੁਸੀਂ ਅੰਗਰੇਜ਼ ਦੇ ਖਿਲਾਫ ਬਗਾਵਤ ਕਰੋਗੇ ਤਾਂ ਤੁਹਾਡਾ ਵੀ ਇਹੀ ਅੰਜਾਮ ਹੋਏਗਾ। ਮੁਕਾਮੀ ਰਵਾਇਤ ਦੇ ਮੁਤਾਬਕ ਜਿਸ ਰਾਤ ਬਾਬੇ ਦਾ ਸਿਰ ਜੇਲ੍ਹ ਦੇ ਸਾਹਮਣੇ ਰੱਖਿਆ ਗਿਆ, ਉਸੇ ਰਾਤ ਇੱਕ ਮੁਕਾਮੀ ਸਿਪਾਹੀ ਨੂੰ ਖਾਬ ਦੇ ਵਿੱਚ ਬਾਬੇ ਹੋਰੀ ਮਿਲੇ ਤੇ ਆਖਿਆ ਕਿ ਮੇਰਾ ਸਰ ਮੇਰੀ ਧਰਤੀ ਦੀ ਅਮਾਨਤ ਹੈ ਤੇ ਅੰਗਰੇਜ਼ ਇਹਨੂੰ ਵਲਾਇਤ ਲੈ ਕੇ ਜਾਣਾ ਚਾਹੁੰਦਾ ਹੈ। ਉਹਨੇ ਬਾਬੇ ਹੋਰਾਂ ਦਾ ਸਿਰ ਰਾਤ ਦੇ ਹਨੇਰੇ ਵਿੱਚ ਬੜੇ ਇਤਰਾਮ ਨਾਲ ਇੱਕ ਘੜੇ 'ਚ ਰੱਖਿਆ ਤੇ ਉਸੇ ਥਾਵੇਂ ਦਫਨਾ ਦਿੱਤਾ ਜਿੱਥੇ ਬਾਬੇ ਹੋਰਾਂ ਦਾ ਜਿਸਮ ਸਪੁਰਦੇ ਖਾਕ ਕੀਤਾ ਗਿਆ ਸੀ। ਬਰਕਲੇ ਨੇ ਬਾਬੇ ਰਾਏ ਦੀ ਸ਼ਹਾਦਤ ਮਗਰੋਂ ਜਸ਼ਨ ਮਨਾਇਆ। ਉਹ ਸਮਝਿਆ ਕਿ ਜਿਵੇਂ ਪੰਜਾਬ ਦੀ ਧਰਤੀ ਉੱਤੇ ਇੱਕ ਰਾਏ ਅਹਿਮਦ ਖਾਨ ਖਲਲ ਜੰਮਿਆ ਸੀ, ਜਿਸ ਮਗਰੋਂ ਇਸ ਧਰਤੀ ਦੇ ਪੁੱਤਰ ਬਗਾਵਤ ਕਰਨਾ ਭੁੱਲ ਜਾਣਗੇ। ਪਰ ਉਹ ਨਹੀਂ ਸੀ ਜਾਣਦਾ ਕਿ ਇੱਕ ਰਾਏ ਅਹਿਮਦ ਖਾਨ ਖਲਲ ਦੇ ਨਾਮ ਦਾ ਦੀਵਾ ਕਿੰਨੇ ਹੀ ਹੋਰ ਦੀਵੇ ਰੋਸ਼ਨ ਕਰ ਗਿਆ ਹੈ। ਆਪਣੀ ਜਿੱਦ ਦੀ ਖੁਮਾਰੀ ਵਿੱਚ ਬਰਕਲੇ ਆਪਣੇ ਸਿਪਾਹੀਆਂ ਦੇ ਨਾਲ ਅਗਲੇ ਦਿਨ ਜੰਗਲ ਵਿੱਚ ਬਾਗੀਆਂ ਦੇ ਪਿੱਛੇ ਟੁਰ ਪਿਆ। ਇਸ ਵਿਚਕਾਰ ਮੁਰਾਦ ਫਤਿਆਨਾ ਜਿਹੜਾ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ, ਉਹਨੇ ਬਰਕਲੇ ਦਾ ਰਾਹ ਡੱਕ ਲਿਆ ਤੇ ਲਲਕਾਰ ਕੇ ਆਖਿਆ, ਜੇ ਤੂੰ ਸਮਝਦਾ ਹੈ ਕਿ ਪੰਜਾਬ ਦੀ ਧਰਤੀ ਨੇ ਦਲੇਰ ਪੁੱਤਰ ਜੰਮਣੇ ਛੱਡਤੇ ਨੇ ਤਾਂ ਫਿਰ ਅੱਜ ਅਸੀਂ ਤੈਨੂੰ ਉਹ ਸਬਕ ਸਿਖਾਵਾਂਗੇ ਕਿ ਗੋਰੇ ਦੀਆਂ 7 ਨਸਲਾਂ ਵੀ ਇਹਨੂੰ ਭੁੱਲ ਨਹੀਂ ਸਕਣਗੀਆਂ। ਮੁਰਾਦ ਫਤਿਆਨਾ ਨੇ ਲਲਕਾਰ ਕੇ ਨੇਜ਼ਾ ਮਾਰਿਆ ਤੇ ਬਰਕਲੇ ਮੂੰਹ ਪਰ ਜਾ ਡਿੱਪਿਆ। ਪੰਜਾਬ ਦੇ ਇੱਕ ਹੋਰ ਪੁੱਤਰ ਸੋਝੇ ਬਦਰੂ ਨੇ ਡਾਂਗਾ ਮਾਰ ਮਾਰ ਕੇ ਬਰਕਲੇ ਨੂੰ ਜਹੰਨਮ ਰਸੀਦ ਕਰਤਾ। ਇਸ ਲੜਾਈ ਵਿੱਚ ਪੰਜਾਬੀਆਂ ਦੇ 6 ਪੁੱਤ ਸ਼ਹੀਦ ਹੋਏ, ਜਦਕਿ ਬਰਕਲੇ ਨਾਲ ਆਏ ਹੋਏ 70 ਤੋਂ ਵੱਧ ਬਰਤਾਨਵੀ ਫੌਜੀ ਮਾਰੇ ਗਏ। ਤਾਰੀਖ ਦੀਆਂ ਕਿਤਾਬਾਂ ਦੱਸਦੀਆਂ ਨੇ ਕਿ ਜਿਵੇਂ ਬਰਕਲੇ ਨੇ ਰਾਏ ਅਹਿਮਦ ਖਾਨ ਖਲਲ ਦਾ ਸਿਰ ਵੱਢਿਆ ਸੀ, ਉਂਝ ਹੀ ਉਹਦੀ ਧੌਣ ਲਾ ਕੇ ਦੇਸ਼ ਪੰਜਾਬ ਦੇ ਪੁੱਤਰਾਂ ਦੁਨੀਆ ਨੂੰ ਵਿਖਾ ਦਿੱਤਾ ਕਿ ਅਸੀਂ ਆਪਣੇ ਦੁਸ਼ਮਣ ਨੂੰ ਕਦੀ ਮਾਫ ਨਹੀਂ ਕਰਦੇ। ਸੱਜਣ ਪਿਆਰਿਓ, ਰਾਏ ਅਹਿਮਦ ਖਾਨ ਖਲਲ ਦੀ ਸ਼ਹਾਦਤ ਮਗਰੋਂ ਮੁਜ਼ਾਮਤ ਦੀ ਤਹਿਰੀਕ ਪੂਰੇ ਹਿੰਦੁਸਤਾਨ ਵਿੱਚ ਫੈਲ ਗਈ। ਧਰਤੀ ਦੇ ਪੁੱਤਰਾਂ ਨੇ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਅੰਗਰੇਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ। ਇੰਝ ਅੰਗਰੇਜ਼ ਦੇ ਫੈਸਲਾ ਕਰਨ 'ਤੇ ਮਜਬੂਰ ਹੋ ਗਿਆ ਕਿ ਉਹ ਬੇਜ਼ਮੀਨ ਲੋਕਾਂ ਦਾ ਮੁੱਲ ਲਾਵੇ, ਗੱਦਾਰਾਂ ਨੂੰ ਆਪਣੀ ਮੁੱਠ 'ਚ ਕਰਕੇ, ਤਾਂ ਜੇ ਬਗਾਵਤ ਦੀ ਇਸ ਚਿੰਗਾਰੀ ਨੂੰ ਬੁਝਾਇਆ ਜਾ ਸਕੇ। ਤਾਰੀਖ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਰਾਏ ਅਹਿਮਦ ਖਾਨ ਖਲਲ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਗੱਦਾਰੀ ਕੀਤੀ, ਜਿਹੜੇ ਅੰਗਰੇਜ਼ ਦਾ ਹਥਿਆਰ ਬਣੇ, ਜਿਨ੍ਹਾਂ ਨੇ ਇਸ ਬਗਾਵਤ ਵਿੱਚ ਧਰਤੀ ਦੇ ਖਿਲਾਫ ਦੁਸ਼ਮਣ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਵੱਡੀਆਂ ਜਾਗੀਰਾਂ ਅਤਾ ਕੀਤੀਆਂ ਗਈਆਂ। ਮੁਖਤਲਿਫ ਕਿਤਾਬਾਂ ਵਿੱਚ ਆਉਂਦਾ ਹੈ ਕਿ ਇਸ ਲੜਾਈ ਵਿੱਚ ਖੇਮ ਸਿੰਘ ਬੇਦੀ, ਸੰਪੂਰਨ ਸਿੰਘ ਬੇਦੀ, ਢਾਰਾ ਸਿੰਘ ਨਕਈ, ਸਈਦ ਰਜ਼ਾ ਸ਼ਾਹ, ਜੀਵੇ ਖਾਂ ਰਾਈ, ਸਰਦਾਰ ਸ਼ਾਹ, ਬਹਾਵਲ, ਮਾਛੀਆ ਲੰਗੜਿਆਲ, ਕੁਨੀਆ ਰਾਮ ਅਰੋੜਾ, ਖੈਰਉদ্ਦੀਨ, ਗੁਲਾਮ ਅਲੀ ਚਿਸ਼ਤੀ, ਜਮਾਤ ਸਿੰਘ ਖੱਤਰੀ, ਮੁਰਾਦ ਸ਼ਾਹ, शाह महमूद कुरैशी, मुस्तफ़ा खां खाकवानी, सादक महमूद खां बदुज़ई, ज़ियारत खां, सरफराज खां खरल ਤੇ ਕੁਝ ਹੋਰ ਲੋਕਾਂ ਨੇ ਅੰਗਰੇਜ਼ ਦਾ ਸਾਥ ਦਿੱਤਾ ਤੇ ਆਜ਼ਾਦੀ ਦੇ ਮੁਜਾਹਿਦਾਂ ਦੀ ਸ਼ਹਾਦਤ ਦਾ ਮੁੱਲ ਵਟਿਆ। ਜਿੱਥੇ ਲੋਕ ਪੰਜਾਬ ਦੇ ਖਿਲਾਫ ਲੜੇ, ਉੱਥੇ ਹੀ ਤੁਰਾਬੁਲ ਹਸਨ ਸਰਗਾਣਾ ਆਪਣੀ ਕਿਤਾਬ ਪੰਜਾਬ ਤੇ ਆਜ਼ਾਦੀ ਜੰਗ ਵਿੱਚ ਲਿਖਦੇ ਨੇ ਕਿ ਅਹਿਮਦ ਖਾਂ ਖਰਲ, ਉਹਨਾਂ ਦੇ ਪੁੱਤਰ ਮੁਹੰਮਦ ਖਾਂ, ਰਾਏ ਸਾਰੰਗ, ਬਹਾਵਲ, ਮੁਰਾਦ ਫਤਿਆਨਾ, ਵਲੀਦਾਦ ਮਰਦਾਨਾ, ਬੈਲਕ ਵੱਟੂ, ਮੁਹੰਮਦ ਕਾਠੀਆ, ਸਲਾਮਤ ਰਿਆਣਾ, ਮੋਕਾ ਵੇਨੀਵਾਲ ਤੇ ਨਾਦਰ ਸ਼ਾਹ ਕੁਰੈਸ਼ੀ ਅੰਗਰੇਜ਼ਾਂ ਦੇ ਖਿਲਾਫ ਲੜੇ ਤੇ ਹਮੇਸ਼ਾ ਲਈ ਆਪਣਾ ਨਾਮ ਪੰਜਾਬ ਦੇ ਅਣਖੀ ਪੁੱਤਰਾਂ ਦੀ ਫਿਰਸਤ 'ਤੇ ਲਿਖਵਾਇਆ। ਸੱਜਣੋ, ਰਾਏ ਅਹਿਮਦ ਖਾਨ ਖਰਲ ਇੱਕ ਕਿਰਦਾਰ ਤੋਂ ਉਹ ਅਜ਼ੀਮ ਹਵਾਲਾ ਬਣ ਗਿਆ ਜਿਹਨੂੰ ਆਜ਼ਾਦੀ ਦੇ ਸੰਗਰਾਮੀਆਂ ਦੇ ਤੌਰ 'ਤੇ ਯਾਦ ਰੱਖਿਆ ਜਾਂਦਾ ਹੈ। ਇਸ ਧਰਤੀ ਨੇ ਆਪਣੇ ਦਲੇਰ ਪੁੱਤਰ ਨੂੰ ਹਮੇਸ਼ਾ ਮਾਣ ਦਿੱਤਾ। ਰਾਏ ਅਹਿਮਦ ਖਾਨ ਖਰਲ ਇਸ ਧਰਤੀ ਦਾ ਉਹ ਫੋਕ ਕਿਰਦਾਰ ਬਣ ਚੁੱਕਿਆ ਹੈ ਜਿਹਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਜਦ ਵੀ ਅਣਖ ਤੇ ਪੰਜਾਬ ਦੇ ਸ਼ਿਮਲੇ ਦੀ ਗੱਲ ਹੁੰਦੀ ਹੈ, ਉਦੋਂ ਰਾਏ ਅਹਿਮਦ ਖਾਨ ਖਰਲ ਦਾ ਜ਼ਿਕਰ ਬੜੇ ਭਰਵੇਂ ਤਰੀਕੇ ਅਤੇ ਫਖਰ ਨਾਲ ਕੀਤਾ ਜਾਂਦਾ ਹੈ। ਬੇਲੀਓ, ਅਸੀਂ ਇਸ ਹਿੱਸੇ ਨੂੰ ਹੋਰ ਅੱਗੇ ਵਧਾਵਾਂਗੇ, ਤਾਰੀਖੀ ਮੁਗਾਲਤੇ ਵੀ ਦੂਰ ਕਰਾਂਗੇ ਅਤੇ ਦੱਸਾਂਗੇ ਕਿ ਪੰਜਾਬੀ ਹਰ ਦੌਰ ਵਿੱਚ ਤਾਰੀਖ ਦੇ ਹਰ ਮੋੜ ਉੱਤੇ ਬੜੀ ਬਹਾਦਰੀ ਅਤੇ ਬੇਜਰੀ ਨਾਲ ਲੜਿਆ ਹੈ। ਅੱਜ ਲਈ ਇੰਨਾ ਹੀ। ਮੇਰੇ ਨਾਲ ਤੁਸੀਂ ਵੀ ਰਾਏ ਅਹਿਮਦ ਖਾਨ ਖਰਲ ਅਤੇ ਉਹਦੇ ਸਾਥੀਆਂ ਨੂੰ ਸਲਾਮੀ ਪੇਸ਼ ਕਰੋ ਅਤੇ ਉਹਨਾਂ ਉੱਤੇ ਲੱਖ ਲੱਖ ਲਾਹਨਤਾਂ ਭੇਜੋ ਜਿਨ੍ਹਾਂ ਨੇ ਇਸ ਧਰਤੀ ਨਾਲ ਕਿਸੇ ਵੀ ਜ਼ਮਾਨੇ ਵਿੱਚ ਜਾਂ ਕਿਸੇ ਵੀ ਦੌਰ 'ਚ ਗਦਾਰੀ ਕੀਤੀ ਹੋਵੇ। ਫੇਰ ਮਿਲਾਂਗੇ, ਇਜਾਜ਼ਤ ਦਿਓ,
ਰੱਬ ਰੱਖਾ।